ਅੱਜ ਪੰਜਾਬ ਦੇ ਵਿੱਚ ਵਸਣ ਵਾਲੇ ਹਰ ਵਿਅਕਤੀ ਨੂੰ ਸੰਘਰਸ਼ ਕਰਨਾ ਪਿਆ ਹੈ। ਰੋਜ਼ੀ ਰੋਟੀ ਵਾਸਤੇ ਹਰ ਵਿਅਕਤੀ ਅੱਜ ਸੜਕਾਂ ਦੇ ਉੱਪਰ ਉਤਰਿਆ ਹੋਇਆ ਹੈ, ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ। ਕਿ ਮੰਗ ਕੀ ਹੈ ਸਰਕਾਰ ਦੇ ਪਾਸੋਂ, ਕੀ ਉਮੀਦ ਲੈ ਕੇ ਆਏ ਹੋ? ਕਿ ਇਹਨਾਂ ਨੇ 9/5/2011 ਨੂੰ ਇੱਕ ਐਡਵਰਟਾਈਜ਼ਮੈਂਟ ਹੈ ਜਿਹੜਾ ਉਹ ਦਿੱਤਾ। ਅਸੀਂ ਚਾਹੁੰਦੇ ਆ ਕਿ ਉਸੇ ਐਡਵਰਟਾਈਜ਼ਮੈਂਟ ਦੇ ਅਕੋਰਡਿੰਗ ਜਿਹੜੀ ਹੈਗੀ ਸਾਡੀ ਭਰਤੀ ਕਰਨ, ਜਿਹੜੀ ਮੈਰਿਟ ਲਿਸਟ ਆ ਉਹ ਸਾਡੀ ਜਾਰੀ ਕਰਨ। ਅਸਲ ਦੇ ਵਿੱਚ ਜਿਹੜਾ ਹੈਗਾ ਨੌਜਵਾਨ ਬਾਹਰ ਜਾ ਨਹੀਂ ਰਹੇ, ਉਹ ਭੇਜੇ ਜਾ ਰਹੇ ਨੇ। ਜਿਹੜਾ ਸਾਡਾ ਬ੍ਰੇਨ ਹੈ ਉਹਨੂੰ ਡਰੇਨ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਬਰਬਾਦ ਕਰਨ ਦੇ ਲਈ ਜਿਹੜੀ ਪੰਜਾਬ ਦੀ ਜਵਾਨੀ ਹੈ ਉਹਨੂੰ ਜਾਂ ਬਾਹਰ ਭੇਜ ਰਹੇ ਨੇ, ਜਿਹੜੀ ਇੱਥੇ ਹੈਗੀ ਆ ਇਹ ਚਾਹੁੰਦੇ ਨੇ ਕਿ ਨਸ਼ਿਆਂ ਤੇ ਲੱਗ ਜੇ। ਇਹੀ ਕਾਰਨ ਹੈ ਕਿ ਰੁਜ਼ਗਾਰ ਦੇ ਮੌਕੇ ਆ ਜਿਹੜੇ ਨਹੀਂ ਦਿੰਦੇ ਹੈਗੇ, ਪੈਦਾ ਨਹੀਂ ਕਰਦੇ। ਜੋ ਸਾਡੀ ਲੜਕੀ ਹੈ ਉਸ ਦਾ ਵਿਆਹ ਹੋਏ ਨੂੰ 7 ਕਿ 8 ਮਹੀਨੇ ਹੋਏ ਆ ਲਗਭਗ। ਉਹਦੇ ਤਿੰਨੇ ਤਿਉਹਾਰ ਕਰਵਾ ਚੌਥ, ਦੀਵਾਲੀ, ਦੁਸਹਿਰਾ ਸਾਰਾ ਟੈਂਕੀ ਉੱਪਰ ਬੀਤਿਆ। ਸਰਕਾਰ ਇੰਨੀ ਗੰਦੀ ਹਰਕਤ ਤੇ ਘਟੀਆ ਹਰਕਤ ਤੇ ਆ ਗਈ, ਸਾਡੀ ਲਾਈਟ ਵੀ ਬੰਦ ਕਰਤੀ 4 ਦਿਨਾਂ ਤੋਂ। ਜਿਸ ਤਰ੍ਹਾਂ ਤੁਸੀਂ ਵੀ ਆਪਣਾ ਅਧਿਕਾਰ ਲੈਣ ਵਾਸਤੇ ਇੱਥੇ ਅਲੱਗ ਇੱਕ ਧਰਨਾ ਲਗਾ ਕੇ ਬੈਠੇ ਹੋਏ ਹੋ, ਤਾਂ ਕੀ ਲੱਗਦਾ ਕਿ ਇਹਦੇ ਨਾਲ ਸਰਕਾਰ ਦੇ ਉੱਪਰ ਕੋਈ ਅਸਰ ਪੈ ਸਕਦਾ ਹੈ? ਅੱਜ ਨਹੀਂ ਤਾਂ ਕੱਲ ਜਿੰਨੀ ਇਹਨਾਂ ਨੂੰ ਝਾੜ ਪਊ, ਇੱਕ ਦਿਨ ਇਹਨਾਂ ਦੇ ਜਿਹੜੀ ਹੈਗੀ ਆ ਕੰਨਾਂ ਤੱਕ ਆਵਾਜ਼ ਜ਼ਰੂਰ ਪਹੁੰਚੂ। ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਹਜੇ ਵੀ ਸੰਜੀਦਾ ਨੇ। ਇੱਕ ਦਿਨ ਇਹਨਾਂ ਦਾ ਤਖਤਾ ਜਿਹੜਾ ਉਹ ਜ਼ਰੂਰ ਪਲਟੂ। ਅੱਜ ਪੰਜਾਬ ਦੇ ਵਿੱਚ ਵਸਣ ਵਾਲੇ ਹਰ ਵਿਅਕਤੀ ਨੂੰ ਸੰਘਰਸ਼ ਕਰਨਾ ਪਿਆ ਹੈ। ਰੋਜ਼ੀ ਰੋਟੀ ਵਾਸਤੇ ਹਰ ਵਿਅਕਤੀ ਅੱਜ ਸੜਕਾਂ ਦੇ ਉੱਪਰ ਉਤਰਿਆ ਹੋਇਆ ਹੈ, ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ। ਪਰ ਦੂਜੇ ਪਾਸੇ ਸਰਕਾਰਾਂ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ, ਕਿਉਂਕਿ ਆਮ ਕਰਕੇ ਸੱਤਾ ਵਿੱਚ ਆਉਣ ਵਾਸਤੇ ਲੀਡਰਾਂ ਵੱਲੋਂ, ਨੇਤਾਵਾਂ ਵੱਲੋਂ ਜਾਂ ਮੁੱਖ ਮੰਤਰੀ ਦੇ ਵੱਲੋਂ ਦਾਅਵੇ ਤਾਂ ਕਰ ਦਿੱਤੇ ਜਾਂਦੇ ਨੇ ਰੁਜ਼ਗਾਰ ਦੇਣ ਵਾਸਤੇ, ਪਰ ਅੱਜ ਵੀ ਨੌਜਵਾਨ ਸੜਕਾਂ ਦੇ ਉੱਪਰ ਬੈਠ ਕੇ ਸੰਘਰਸ਼ ਕਰਦੇ ਨੇ। ਸੋਹਾਣਾ ਦੀ ਟੈਂਕੀ ਦੇ ਨਜ਼ਦੀਕ ਖੜੇ ਆ। ਇੱਥੇ 27 ਦਿਨ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ। 2 ਨੌਜਵਾਨ ਬੇਰੁਜ਼ਗਾਰ ਅਤੇ ਇੱਕ ਮੁਟਿਆਰ ਪੰਜਾਬ ਦੀ ਧੀ ਟੈਂਕੀ ਦੇ ਉੱਪਰ ਭੁੱਖੇ ਧਿਆਏ ਰਹਿ ਕੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ। ਮਸਲਾ ਕੇਵਲ ਇੰਨਾ ਹੈ ਕਿ ਉਹਨਾਂ ਨੂੰ ਬਣਦਾ ਹੋਇਆ ਸਰਕਾਰ ਦੇ ਪਾਸੋਂ ਮਾਣ ਸਨਮਾਨ ਮਿਲਣਾ ਚਾਹੀਦਾ। ਲੰਮੇ ਸਮੇਂ ਤੋਂ ਇੰਨੀ ਵੱਡੀ ਉੱਚ ਵਿੱਦਿਆ ਪ੍ਰਾਪਤ ਕਰਕੇ ਵੀ ਉਹ ਸੜਕਾਂ ਦੇ ਉੱਪਰ, ਟੈਂਕੀਆਂ ਦੇ ਉੱਪਰ ਬੈਠ ਕੇ ਸੰਘਰਸ਼ ਕਰਨ ਵਾਸਤੇ ਅੱਜ ਮਜਬੂਰ ਹੋਏ ਨੇ। ਇੱਥੇ ਨੌਜਵਾਨ ਜੁੜੇ ਨੇ ਜਿਹੜੇ ਰੁਜ਼ਗਾਰ ਸਰਕਾਰ ਦੇ ਪਾਸੋਂ ਮੰਗਦੇ ਪਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ, ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਸਭ ਤੋਂ ਪਹਿਲਾਂ ਸਵਾਲ ਹੈ ਕਿ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ ਤੁਸੀਂ? ਮੈਂ ਮਾਨਸਾ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਜੀ। ਅੱਜ ਸੜਕਾਂ ਦੇ ਉੱਪਰ ਨਿਤਰੇ ਹੋ, ਤੁਹਾਡੇ ਜਿਹੜੇ ਸਾਥੀ ਹੈ ਉਹ ਟੈਂਕੀ ਦੇ ਉੱਪਰ ਮੌਜੂਦ ਨੇ ਲੰਬੇ ਦਿਨਾਂ ਤੋਂ। ਬਿਲਕੁਲ। ਸਭ ਤੋਂ ਪਹਿਲਾਂ ਜਾਣਕਾਰੀ ਲਵਾਂਗੇ ਕਿ ਮੰਗ ਕੀ ਹੈ ਸਰਕਾਰ ਦੇ ਪਾਸੋਂ, ਕੀ ਉਮੀਦ ਲੈ ਕੇ ਆਏ ਹੋ? ਸਰਕਾਰ ਤੋਂ ਸਾਡੀ ਇੱਕ ਸਿੰਪਲ ਸਿੱਧੀ ਜੀ ਉਮੀਦ ਆਈ, ਕੋਈ ਸਾਡੀਆਂ ਜ਼ਿਆਦਾ ਮੰਗਾਂ ਨਹੀਂ। ਸਿਰਫ ਇੱਕੋ ਮੰਗ ਹੈ ਕਿ ਇਹਨਾਂ ਨੇ 9/5/2011 ਨੂੰ ਇੱਕ ਐਡਵਰਟਾਈਜ਼ਮੈਂਟ ਹੈ ਜਿਹੜਾ ਉਹ ਦਿੱਤਾ। ਅਸੀਂ ਚਾਹੁੰਦੇ ਆ ਕਿ ਉਸੇ ਐਡਵਰਟਾਈਜ਼ਮੈਂਟ ਦੇ ਅਕੋਰਡਿੰਗ ਜਿਹੜੀ ਹੈਗੀ ਸਾਡੀ ਭਰਤੀ ਕਰਨ, ਜਿਹੜੀ ਮੈਰਿਟ ਲਿਸਟ ਆ ਉਹ ਸਾਡੀ ਜਾਰੀ ਕਰਨ। 10.5 ਸਾਲ ਤੋਂ ਜਿਹੜਾ ਹੈਗਾ ਸਾਨੂੰ ਇਹ ਲਮਕਾ ਰਹੇ ਨੇ। ਤੇ ਕੀ ਚਾਹੁੰਦੇ ਹੋ ਸਰਕਾਰ ਦੇ? ਲੱਗਦਾ ਕਿ ਜਿਹੜਾ ਸਰਕਾਰ ਹੈ ਆਪਣੇ ਜਿਹੜਾ ਉਹਨਾਂ ਦਾ ਅਧਿਕਾਰ ਹੈ, ਸਰਕਾਰ ਦਾ ਅਧਿਕਾਰ ਹੁੰਦਾ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਕਿਰਤੀ ਲੋਕਾਂ ਦਾ ਬਣਦਾ ਮਾਣ ਸਨਮਾਨ ਕਰਨਾ। ਬਾਰ-ਬਾਰ 5-5 ਸਾਲ ਬਾਅਦ ਸਰਕਾਰਾਂ ਦੀ ਬਦਲੀ ਹੁੰਦੀ ਹੈ। ਕਿ ਲੱਗਦਾ ਹੈ ਕਿ ਕਿਸੇ ਨਾ ਕਿਸੇ ਸਰਕਾਰ ਦੇ ਪਾਸੋਂ ਉਮੀਦ ਹੈ। ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਉਹਦੇ ਪਾਸੋਂ ਤੁਸੀਂ ਧਰਨੇ ਲਗਾਉਂਦੇ ਰਹੇ। ਅੱਜ ਕਾਂਗਰਸ ਦੀ ਸਰਕਾਰ ਹੈ, ਤਾਂ ਲੱਗਦਾ ਹੈ ਕਿ ਦੋਨਾਂ ਸਰਕਾਰਾਂ ਦੀ ਨੀਤੀ ਦੇ ਵਿੱਚ ਕੋਈ ਤਬਦੀਲੀ ਹੈ ਤੁਹਾਡੇ ਪ੍ਰਤੀ? ਨਹੀਂ ਜੀ, ਇਹਨਾਂ ਦੇ ਸਿਰਫ ਚਿਹਰੇ ਬਦਲਦੇ ਨੇ, ਉਹੀ ਕੁਰਸੀ, ਉਹੀ ਨੀਤਾਂ ਰਹਿੰਦੀਆਂ ਨੇ ਇਹਨਾਂ ਦੀਆਂ। ਸਾਡੇ ਭਰਤੀ ਦੇ ਦੌਰਾਨ 8 ਜਿਹੜੇ ਹੈਗੇ ਸਿੱਖਿਆ ਮੰਤਰੀ ਬਦਲ ਚੁੱਕੇ ਨੇ, 3 ਵਾਰ ਹੈ ਜਿਹੜੀ ਸਰਕਾਰ ਬਦਲ ਚੁੱਕੀ ਹੈ। ਸਰਕਾਰਾਂ ਤੋਂ ਅਸੀਂ ਕੀ ਉਮੀਦ ਕਰ ਸਕਦੇ ਆ? ਪਰਸੋਂ ਦੀ ਗੱਲ ਹੈ ਜਿਹੜੀ ਹੈਗੀ ਆ ਕਿ ਇੱਥੇ ਇੱਕ ਮੈਡੀਕਲ ਕਾਲਜ ਹੈ, ਮੈਡੀਕਲ ਕਾਲਜ ਦਾ ਜਿਹੜਾ ਹੈਗਾ ਉਦਘਾਟਨ ਕਰਨ ਜਿਹੜੇ ਹੈਗੇ CM ਚੰਨੀ ਸਾਹਿਬ ਸਾਡੇ ਸਾਹਮਣੋਂ ਇੱਥੇ ਗੁਜ਼ਰ ਕੇ ਗਏ ਨੇਗੇ। ਉਂਝ ਤਾਂ ਉਹ ਸੜਕਾਂ ਦੇ ਉੱਪਰ ਜਾਂਦੇ ਸਮੇਂ ਕਦੇ ਕੋਈ ਡੋਲੀ ਵਾਲੀ ਕਾਰ ਰੋਕ ਲਈ, ਉਹਨੂੰ ਸ਼ਗਨ ਦੇਤਾ, ਕਦੇ ਕਿਸੇ ਦੇ ਟਰਾਂਸਫਾਰਮਰ ਤੇ ਚੜ੍ਹ ਗਏ, ਕਨੈਕਸ਼ਨ ਜੋੜਨ ਲੱਗ ਪਏ, ਕਦੇ ਕਿਸੇ ਦੇ ਭੋਗ ਤੇ ਚੱਲ ਗਏ। ਪਰ ਗਰਾਊਂਡ ਲੈਵਲ ਤੇ ਕੁਝ ਵੀ ਨਹੀਂ ਹੋ ਰਿਹਾ। ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਉਹ ਸਿਰਫ ਹੋਰਡਿੰਗ ਦੇ ਵਿੱਚ ਹੋ ਰਹੀਆਂ ਨੇ, ਜਿਹੜੇ ਵੱਡੇ ਵੱਡੇ ਇਹਨਾਂ ਦੀ ਐਡਵਰਟਾਈਜ਼ਮੈਂਟ ਲੱਗ ਰਹੀ ਹੈ ਗਵਰਨਮੈਂਟ ਦੀ। ਗਰਾਊਂਡ ਲੈਵਲ ਦੇ ਉੱਪਰ ਬਿਲਕੁਲ ਵੀ ਕੰਮ ਨਹੀਂ ਹੋ ਰਿਹਾ। ਅੱਜ ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨ ਦੀ, ਪੰਜਾਬ ਦਾ ਨੌਜਵਾਨ ਲਗਾਤਾਰ ਬਾਹਰ ਜਾ ਰਿਹਾ ਹੈ, ਧੀਆਂ ਬਾਹਰ ਜਾ ਰਹੀਆਂ ਨੇ, ਪਰ ਪੰਜਾਬ ਦੇ ਜਿਹੜੇ ਇੱਥੇ ਰਹਿਣ ਵਾਲੇ ਲੋਕ ਨੇ, ਜੇ ਉਹਨਾਂ ਨੂੰ ਰੁਜ਼ਗਾਰ ਨਹੀਂ, ਤਾਂ ਫਿਰ ਸਾਡੇ ਕੋਲ
ਇੰਨਾ ਪੈਸਾ ਨਹੀਂ, ਇੰਨੀ ਸਮਰੱਥਾ ਨਹੀਂ ਕਿ ਅਸੀਂ ਬਾਹਰ ਜਾ ਸਕੀਏ, ਫਿਰ ਸਾਡੇ ਕੋਲੇ ਖੁਦਕੁਸ਼ੀ ਤੋਂ ਇਲਾਵਾ ਹੋਰ ਰਸਤਾ ਕਿਹੜਾ ਰਹਿ ਸਕਦਾ ਹੈ? ਅਸੀਂ ਇੱਕ ਪਾਸੇ ਸਰਕਾਰਾਂ ਦਾਅਵੇ ਕਰਦੀਆਂ ਕਿ ਨੌਜਵਾਨ ਖੁਦਕੁਸ਼ੀ ਕਰ ਰਿਹਾ ਹੈ, ਕਿਸਾਨ ਦਾ ਖੁਦਕੁਸ਼ੀ ਕਰ ਰਿਹਾ ਹੈ, ਤਾਂ ਫਿਰ ਸਾਡੇ ਕੋਲ ਹੋਰ ਰਸਤਾ ਕਿਹੜਾ ਰਹਿ ਜਾਂਦਾ ਹੈ? ਬਿਲਕੁਲ ਜੀ, ਰਸਤਾ ਕੋਈ ਨਹੀਂ ਹੈ। ਜਿੱਦਾਂ ਕਿ ਤੁਸੀਂ ਕਿਹਾ ਕਿ ਜਾ ਰਹੇ ਨੇ, ਅਸਲ ਦੇ ਵਿੱਚ ਜਿਹੜਾ ਹੈਗਾ ਨੌਜਵਾਨ ਬਾਹਰ ਜਾ ਨਹੀਂ ਰਹੇ, ਉਹ ਭੇਜੇ ਜਾ ਰਹੇ ਨੇ। ਜਿਹੜਾ ਸਾਡਾ ਬ੍ਰੇਨ ਹੈ ਉਹਨੂੰ ਡਰੇਨ ਕੀਤਾ ਜਾ ਰਿਹਾ ਹੈ। ਜਿੱਦਾਂ ਕਿ ਪੰਜਾਬ ਦੀ ਧਰਤੀ ਦੇ ਵਿੱਚੋਂ ਪਹਿਲਾਂ ਇਹਨਾਂ ਨੇ ਪਾਣੀ ਨੂੰ ਡਰੇਨ ਕਰ ਲਿਆ, ਪਾਣੀ ਵਰਤ ਲਿਆ, ਜ਼ਰੂਰਤ ਸੀ ਹਰੀ ਕ੍ਰਾਂਤੀ ਵਾਸਤੇ। ਹੁਣ ਜਿਹੜਾ ਹੈਗਾ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਜਿਹੜੀ ਪੰਜਾਬ ਦੀ ਜਵਾਨੀ ਹੈ ਉਹਨੂੰ ਜਾਂ ਬਾਹਰ ਭੇਜ ਰਹੇ ਨੇ, ਜਿਹੜੀ ਇੱਥੇ ਹੈਗੀ ਆ ਇਹ ਚਾਹੁੰਦੇ ਨੇ ਕਿ ਨਸ਼ਿਆਂ ਤੇ ਲੱਗ ਜੇ। ਇਹੀ ਕਾਰਨ ਹੈ ਕਿ ਇਹ ਰੁਜ਼ਗਾਰ ਦੇ ਮੌਕੇ ਆ ਜਿਹੜੇ ਨਹੀਂ ਦਿੰਦੇ ਹੈਗੇ, ਪੈਦਾ ਨਹੀਂ ਕਰਦੇ ਹੈਗੇ। ਹੋਰ ਵੀ ਸਾਡੇ ਨਾਲ ਇੱਥੇ ਬੇਰੁਜ਼ਗਾਰ ਅਧਿਆਪਕ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਈ, ਕੀ ਲੱਗਦਾ ਹੈ ਸਰਕਾਰਾਂ ਦੀਆਂ ਨੀਤੀਆਂ ਦੇ ਪ੍ਰਤੀ, ਕਿਉਂਕਿ ਲੰਬੇ ਦਿਨਾਂ ਤੋਂ ਸੰਘਰਸ਼ ਕਰ ਰਹੇ ਹੋ, ਤੁਹਾਡੇ ਸਾਥੀ ਵੀ ਟੈਂਕੀ ਦੇ ਉੱਪਰ ਮੌਜੂਦ ਹੈ ਲੰਬੇ ਦਿਨਾਂ ਤੋਂ, ਤਾਂ ਕੀ ਲੱਗਦਾ ਹੈ ਸਰਕਾਰ ਦੀਆਂ ਨੀਤੀਆਂ ਪ੍ਰਤੀ? ਸਰਕਾਰ ਦੀ ਨੀਤੀ ਹੈ ਜੋ ਪੰਜਾਬ ਪ੍ਰਤੀ ਬਿਲਕੁਲ ਜ਼ੀਰੋ ਹੈ। ਸਾਡੇ ਪ੍ਰਤੀ ਤਾਂ ਬਿਲਕੁਲ ਹੀ ਧਿਆਨ ਨਹੀਂ। ਸਿੱਖਿਆ ਨੀਤੀ ਬਹੁਤ ਮਾੜੀ ਹੈ ਸਰਕਾਰ ਦੀ। ਉਸ ਤੋਂ ਉੱਪਰ ਖੇਡਾਂ ਦੀ ਨੀਤੀ ਹੈ ਜਿਹੜੀ ਸਰਕਾਰ ਦੀ, ਉਹ ਬਿਲਕੁਲ ਹੀ ਮਾੜੀ ਹੈ। ਅਸੀਂ 10 ਸਾਲਾਂ ਤੋਂ ਧੱਕੇ ਖਾ ਰਹੇ ਹਾਂ। 8 ਸਿੱਖਿਆ ਮੰਤਰੀ, 3 ਮੁੱਖ ਮੰਤਰੀ ਬਦਲਣ ਦੇ ਬਾਵਜੂਦ ਸਾਡੀ ਸਾਰ ਨਹੀਂ ਲਈ ਜਾ ਰਹੀ। ਕੋਈ ਵੀ ਸਰਕਾਰ ਚਾਹੇ ਸਰਕਾਰ ਕਿਸੇ ਦੀ ਵੀ ਹੋਵੇ ਜੋ ਸੱਤਾ ਦੇ ਵਿੱਚ ਆਉਂਦੀ ਹੈ, ਉਹ ਇਸ ਗੱਲ ਨੂੰ ਭੁੱਲ ਜਾਂਦੀ ਹੈ ਵੀ ਅਸੀਂ ਕਿਸੇ ਨੂੰ ਰੁਜ਼ਗਾਰ ਦੇਣਾ ਹੈ ਜਾਂ ਅਸੀਂ ਕੋਈ ਪਾਲਿਸੀ ਦੇ ਤਹਿਤ ਚੱਲਣਾ ਹੈ। ਸਾਨੂੰ ਬਹੁਤ ਜ਼ਿਆਦਾ ਜਲੀਲ ਕੀਤਾ ਗਿਆ ਇਹ ਪੋਸਟਾਂ ਦੇ ਸੰਬੰਧ ਵਿੱਚ। ਸਾਡੇ ਜਿਹੜੇ ਸਾਥੀ ਹੈ, ਜੋ ਸਾਡੀ ਲੜਕੀ ਹੈ, ਉਸ ਦਾ ਵਿਆਹ ਹੋਏ ਨੂੰ 7 ਕਿ 8 ਮਹੀਨੇ ਹੋਏ ਆ ਲਗਭਗ। ਉਹਦੇ ਤਿੰਨੇ ਤਿਉਹਾਰ, ਕਰਵਾ ਚੌਥ, ਦੀਵਾਲੀ, ਦੁਸਹਿਰਾ ਸਾਰਾ ਟੈਂਕੀ ਉੱਪਰ ਬੀਤਿਆ। ਉਹਦੇ ਮਤਲਬ ਘਰ ਦੀ ਸਥਿਤੀ ਵੀ ਬਹੁਤ ਜ਼ਿਆਦਾ ਗੰਭੀਰ ਹੈ। ਇਕਬਾਲ ਸਿੰਘ ਹੈ ਸਾਡਾ ਸਾਥੀ, ਉਹ ਇਕੱਲਾ ਹੈ, ਉਹਦਾ ਪਰਿਵਾਰ ਵੀ ਪਿੱਛੇ, ਬੱਚਾ ਇੱਕ ਛੋਟਾ ਜਿਹਾ, ਉਹਦੀ ਮੈਸੇਜ ਹੈ। ਸਾਡੇ ਸਾਰਿਆਂ ਦੀਆਂ ਜਿਹੜੀਆਂ ਪ੍ਰੋਬਲਮ ਹੈ, ਅਸੀਂ ਉਹ ਪ੍ਰੋਬਲਮਾਂ 'ਚ ਘਿਰ ਕੇ ਰਹਿ ਗਏ 10 ਸਾਲਾਂ ਦੇ ਵਿੱਚ। ਅੱਜ ਅਸੀਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਾਂ। ਸਰਕਾਰ ਸਾਡਾ ਹੱਲ ਨਹੀਂ ਕਰ ਰਹੀ, ਪਰ ਸਰਕਾਰ ਦੀ ਕੋਈ ਸਾਡੇ ਲਈ ਕੋਈ ਵੀ ਪਾਲਿਸੀ ਨਹੀਂ ਵੀ ਇਹਨਾਂ ਨੂੰ ਭਰਤੀ ਕੀਤਾ ਜਾਵੇ ਜਾਂ ਹੋਰ ਦੇਖੋ, ਸਰਕਾਰ ਇੰਨੀ ਗੰਦੀ ਹਰਕਤ ਤੇ, ਘਟੀਆ ਹਰਕਤ ਤੇ ਆ ਗਈ। ਸਾਡੀ ਲਾਈਟ ਵੀ ਬੰਦ ਕਰਤੀ 4 ਦਿਨਾਂ ਤੋਂ। ਅਸੀਂ ਬਿਨਾਂ ਲਾਈਟ ਤੋਂ ਰਹੇ ਹਾਂ। ਇਹ ਖੰਭੇ ਆ, ਉਧਰ ਖੰਭੇ ਚੱਲਦੇ, ਇੱਧਰ ਖੰਭੇ ਚੱਲਦੇ ਲਾਈਟ ਦੇ। ਸਾਡੇ ਸਾਹਮਣੇ ਖੰਭੇ ਵੀ ਬੰਦ ਕਰਤੇ। ਸਾਡਾ ਪਾਣੀ ਬੰਦ ਹੈ। ਆਹ ਦੇਖੋ ਕਿਸ ਤਰ੍ਹਾਂ ਗੰਦ ਪਿਆ ਹੈ। ਸਾਡੀ ਕੋਈ ਇੱਥੇ, ਸਾਡੇ ਸਾਥੀ ਬਿਮਾਰ ਹੋ ਗਏ, ਪਰ ਸਰਕਾਰ ਸਾਡੀ ਸਾਰ ਲੈਣ ਨਹੀਂ ਆਈ। ਭਾਈ, ਇੱਥੇ ਗੰਦਗੀ 'ਚ ਰਹਿ ਰਹੇ ਹੋ, ਕੀ ਲੱਗਦਾ ਕਿ ਇੱਥੇ ਰਹਿਣ ਦੇ ਨਾਲ ਸਰਕਾਰ ਦੇ ਕੰਨਾਂ ਦੇ ਉੱਪਰ ਕੋਈ ਜੂਨ ਸਰਕੂਗੀ? ਸਰਕਾਰ ਕੋਈ ਇਸ ਤਰ੍ਹਾਂ ਦਾ ਸਟੈਂਡ ਲੈ ਸਕਦੀ ਹੈ ਕਿ ਜਿਹਦੇ ਨਾਲ ਤੁਹਾਨੂੰ ਸੰਤੁਸ਼ਟੀ ਮਿਲ ਸਕੇ? ਵੀਰ ਜੀ, ਸਾਡੇ ਸਾਥੀਆਂ ਨੂੰ ਡੇਂਗੂ ਹੋ ਚੁੱਕਿਆ 3-4 ਨੂੰ। ਅਸੀਂ ਉਹਨਾਂ ਨੂੰ ਇਸ ਲੜੀ ਦੇ ਤਹਿਤ ਪ੍ਰਾਈਵੇਟ ਹਸਪੀਟਲ 'ਚ ਨਹੀਂ ਲੈ ਕੇ ਗਏ, ਉਹਨਾਂ ਨੂੰ ਅਸੀਂ ਗਵਰਨਮੈਂਟ ਹਸਪੀਟਲ ਲੈ ਕੇ ਗਏ। ਉੱਥੇ ਅਸੀਂ ਬਕਾਇਦਾ ਦਰਜ ਕਰਵਾਇਆ ਵੀ ਅਸੀਂ 646 PTI ਟੀਚਰ ਹੈ, ਇੰਨੇ ਚਿਰ ਤੋਂ ਅਸੀਂ ਟੈਂਕੀ 'ਤੇ ਬੈਠੇ ਹਾਂ, ਸਾਡੀ ਪ੍ਰੋਬਲਮ ਇਹ ਹੈ, ਇਹ ਬਿਮਾਰ ਹੈ। ਉਹਨਾਂ ਨੇ ਮਤਲਬ ਬਸ ਜੋ ਥੋੜ੍ਹਾ ਬਹੁਤਾ ਟਰੀਟਮੈਂਟ ਕੀਤਾ। ਫਿਰ ਸਾਨੂੰ ਪਤਾ ਲੱਗਿਆ ਵੀ ਇੱਥੇ ਗਵਰਨਮੈਂਟ ਹਸਪੀਟਲ ਦਾ ਬੁਰਾ ਹਾਲ ਹੈ। ਫਿਰ ਉੱਥੋਂ ਅਸੀਂ ਉਹਨਾਂ ਨੂੰ ਚੰਗੇ ਹਸਪੀਟਲਾਂ 'ਚ ਸ਼ਿਫਟ ਕੀਤਾ ਵੀਰ ਜੀ। ਉਹਨਾਂ ਨੂੰ ਅਸੀਂ ਵਾਪਸ ਭੇਜ ਦਿੱਤਾ ਜੋ ਉਹਨਾਂ ਦੀ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ। 2 ਰਾਜਪਾਲ ਸਾਥੀ ਸਾਡਾ ਬਹੁਤ ਜ਼ਿਆਦਾ ਗੰਭੀਰ ਹੈ, ਅੱਜ ਵੀ ਹਸਪੀਟਲ ਦੇ ਵਿੱਚ ਹੈ। ਉਹ ਅਗਲਾ ਕੀ ਪ੍ਰਤੀਕਰਮ ਹੈ ਤੁਹਾਡਾ ਇਸ ਦੇ ਬਾਰੇ? ਜੋ ਮਤਲਬ ਸੰਘਰਸ਼ ਤਿੱਖਾ ਹੁੰਦਾ ਜਾਊਗਾ। ਅੱਜ ਸਾਡੀ ਯੂਨੀਅਨ ਬਹਿ ਕੇ ਫੈਸਲਾ ਕਰੂਗੀ ਵੀ ਇਸ ਤਰ੍ਹਾਂ ਦਾ ਫਿਰ ਲੋਟ ਨਹੀਂ ਆਉਣਾ। ਸਰਕਾਰ ਤਾਂ ਬਿਲਕੁਲ ਹੀ ਸਾਡੇ ਵੱਲ ਦੇਖ ਹੀ ਨਹੀਂ ਰਹੀ। ਸਰਕਾਰ ਤਾਂ ਸਾਡੀ ਗੱਲ ਵੀ ਨਹੀਂ ਸੁਣ ਰਹੀ। ਚਲੋ CM ਸਾਹਿਬ ਆਉਣ, ਅਸੀਂ CM ਸਾਹਿਬ ਨੂੰ ਆ ਕੇ ਇੱਥੇ ਆਇਆਂ ਨੂੰ ਜੀ ਵੈਲਕਮ ਕਰਾਂਗੇ। ਅਸੀਂ ਮੁਰਦਾਬਾਦ ਥੋੜ੍ਹਾ ਕਹਿਣ ਲੱਗੇ ਹਾਂ ਪ੍ਰਗਟ ਸਿੰਘ ਨੂੰ। ਅਸੀਂ ਮੁਰਦਾਬਾਦ ਹਾਂ, ਅਸੀਂ ਦਲੀਲ ਨਾਲ ਗੱਲ ਕਰਾਂਗੇ, ਦਲੀਲ ਪੇਸ਼ ਕਰਾਂਗੇ ਪ੍ਰਗਟ ਸਿੰਘ ਨਾਲ ਵੀ ਸਾਡੀ ਗੱਲ ਸੁਣੇ। ਚਲੋ ਜੋ ਡਿਪਾਰਟਮੈਂਟ ਦੀ ਗੱਲ ਹੈ ਅਸੀਂ ਉਹਦੇ ਮੂਹਰੇ ਰੱਖਾਂਗੇ ਵੀ ਡਿਪਾਰਟਮੈਂਟ ਸਾਡੇ ਨਾਲ ਧੱਕਾ ਕਰ ਰਿਹਾ ਹੈ। ਉਹ ਤੋਂ ਬਾਅਦ ਉਹ ਦੇਖ ਲੈਣ ਜਿਵੇਂ ਕਰਨਾ, ਪਰ ਆ ਕੇ ਸਾਡੀ ਸਾਰ ਤਾਂ ਲੈਣ ਨਾ, ਪਰ ਸਾਡੀ ਸਾਰ ਨਹੀਂ ਲੈ ਰਿਹਾ ਕੋਈ। ਬਾਈ, ਕੀ ਲੱਗਦਾ ਕਿ ਅੱਜ ਜੇ ਕਿਸਾਨਾਂ ਦੀ ਜਾਂ ਨੌਜਵਾਨਾਂ ਦੀ ਗੱਲ ਕਰੀਏ, ਵੱਖ-ਵੱਖ ਤਰ੍ਹਾਂ ਦੇ ਨਾਲ ਜਿਹੜਾ ਹੈ ਵੱਖ-ਵੱਖ ਰੂਪ ਦੇ ਵਿੱਚ ਆਪਣਾ ਸੰਘਰਸ਼ ਕਰ ਰਹੇ ਆਪਣੇ ਅਧਿਕਾਰ ਲੈਣ ਵਾਸਤੇ, ਤਾਂ ਜਿਸ ਤਰ੍ਹਾਂ ਤੁਸੀਂ ਵੀ ਆਪਣਾ ਅਧਿਕਾਰ ਲੈਣ ਵਾਸਤੇ ਇੱਥੇ ਅਲੱਗ ਇੱਕ ਧਰਨਾ ਲਗਾ ਕੇ ਬੈਠੇ ਹੋਏ ਹੋ, ਤਾਂ ਕੀ ਲੱਗਦਾ ਕਿ ਇਹਦੇ ਨਾਲ ਸਰਕਾਰ ਦੇ ਉੱਪਰ ਕੋਈ ਅਸਰ ਪੈ ਸਕਦਾ ਹੈ? ਜੀ ਦੇਖੋ, ਬਿਲਕੁਲ ਇਹ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਨੇ, ਅੱਜ ਨਹੀਂ ਤਾਂ ਕੱਲ ਜਿੰਨੀ ਇਹਨਾਂ ਨੂੰ ਝਾੜ ਪਊ, ਇੱਕ ਦਿਨ ਇਹਨਾਂ ਦੇ ਜਿਹੜੀ ਹੈਗੀ ਆ ਕੰਨਾਂ ਤੱਕ ਆਵਾਜ਼ ਜ਼ਰੂਰ ਪਹੁੰਚੂ। ਤੇ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕ ਨੇ ਜਿਹੜੇ, ਉਹ ਹਜੇ ਵੀ ਸੰਜੀਦਾ ਨੇ। ਇੱਕ ਦਿਨ ਇਹਨਾਂ ਦਾ ਤਖਤਾ ਜਿਹੜਾ ਉਹ ਜ਼ਰੂਰ ਪਲਟੂਗਾ।
ਨਹੀਂ, ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰਕੇ ਦੇਖੀਏ ਸਮੁੱਚੇ ਰੂਪ ਦੇ ਵਿੱਚ, ਜਦੋਂ ਅਸੀਂ ਸਰਕਾਰਾਂ ਨੂੰ ਵੋਟ ਦਿੰਦੇ ਆ, ਕਿਹਾ ਜਾਂਦਾ ਕਿ ਵੋਟ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਜਿਹੜੀ ਇੱਕ ਤਰ੍ਹਾਂ ਦੇ ਨਾਲ ਸਰਕਾਰਾਂ ਦਾ ਪਲਟ ਕੇ ਰੱਖ ਦਿੰਦੀ ਹੈ। ਅੱਜ ਪੰਜਾਬ ਦੇ ਲੋਕ ਲੱਗਦਾ ਸੁਹਿਰਦ ਹੈਗੇ ਆ ਜਿਸ ਤਰ੍ਹਾਂ ਉਹ ਸਰਕਾਰਾਂ ਦੀ ਜਾਂ ਲੀਡਰਾਂ ਦੀ ਚੋਣ ਕਰਦੇ ਨੇ। ਨਹੀਂ, ਇਹ ਹਜੇ ਤੱਕ ਆਪਾਂ ਗੱਲ ਕਰੀਏ ਤਾਂ ਮੈਨੂੰ ਲੱਗ ਰਿਹਾ ਕਿ 74 ਸਾਲਾਂ ਤੋਂ ਜਿਹੜਾ ਸਾਡੀ ਐਕਸਪਲੋਇਟੇਸ਼ਨ ਹੀ ਲਗਾਤਾਰ ਹੋ ਰਹੀ ਹੈ। ਪਰ ਨਹੀਂ, ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਸੋਸ਼ਲ ਮੀਡੀਆ ਹੋ ਗਿਆ ਤੇ ਜਿਹੜਾ ਹੈਗਾ ਮੀਡੀਆ ਹੋ ਗਿਆ, ਜੇਕਰ ਆਪਣਾ ਸਹੀ ਰੋਲ ਨਿਭਾਊਗਾ ਤਾਂ ਲੋਕ ਜ਼ਰੂਰ ਜਿਹੜੇ ਹੈਗਾ ਜਾਗਰੂਕ ਹੋਣਗੇ ਤੇ ਇਹਨਾਂ ਨੂੰ ਜਿਹੜੇ ਕੰਨ ਫੜਨਗੇ ਇਹਨਾਂ ਨੂੰ। ਬੇਰੁਜ਼ਗਾਰ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਹੈ। ਉਹ ਲੰਬੇ ਦਿਨਾਂ ਤੋਂ ਸੰਘਰਸ਼ ਕਰ ਰਹੇ ਨੇ। ਸਰਕਾਰ ਦੇ ਅੱਗੇ ਮੰਗਾਂ ਹੈ ਕਿ ਉਹਨਾਂ ਨੂੰ ਬਣਦਾ ਹੋਇਆ ਮਾਣ ਸਨਮਾਨ ਮਿਲਣਾ ਚਾਹੀਦਾ, ਪੱਕੀਆਂ ਨੌਕਰੀਆਂ ਦੇਣੀਆਂ ਚਾਹੀਦੀਆਂ ਹੈ। ਪਰ ਸਰਕਾਰ ਕੇਵਲ ਆਪਣੀ ਰਾਜਨੀਤੀ ਕਰਦੀ ਹੈ ਔਰ ਜਿਹੜੀ ਇੱਕ ਸੰਜੀਦਾ ਮਸਲੇ ਦੇ ਉੱਪਰ ਜੋ ਕੰਮਕਾਰ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਦੇ ਨਾਲ ਪੈਂਤੜੇ ਉਲੀਕੇ ਜਾਣੇ ਚਾਹੀਦੇ ਹੈ, ਉਸ ਤਰੀਕੇ ਦੇ ਨਾਲ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਨਹੀਂ ਹੋ ਰਿਹਾ। ਇਹ ਕੋਈ ਧਨਾੜ ਲੋਕ ਨਹੀਂ, ਧਨਾੜ ਨੌਜਵਾਨ ਨਹੀਂ, ਇਹ ਕੇਵਲ ਆਮ ਵਰਗ ਦੇ ਨਾਲ ਸੰਬੰਧਿਤ ਪਿੰਡਾਂ ਦੇ ਨੌਜਵਾਨ ਨੇ ਜਿਹੜੇ ਆਪਣਾ ਸੰਘਰਸ਼ ਕਰ ਰਹੇ ਨੇ ਔਰ ਦੁੱਖ ਮੁਸੀਬਤਾਂ ਦੇ ਆਪਣਾ ਸਮਾਂ ਬਤੀਤ ਕਰ ਰਹੇ ਨੇ। ਉਮੀਦ ਹੈ ਜ਼ਰੂਰ ਸਰਕਾਰਾਂ ਤੱਕ ਆਵਾਜ਼ ਪੁੱਜੇਗੀ ਔਰ ਸਰਕਾਰ ਇਹਨਾਂ ਨੌਜਵਾਨਾਂ ਦੇ ਵੱਲ ਵੀ ਜ਼ਰਾ ਧਿਆਨ ਦੇ ਨਾਲ ਗੌਰ ਕਰੇਗੀ। ਮੈਂ ਰਜਿੰਦਰ ਸਿੰਘ ਸਭਰਾ, ਤੁਸੀਂ ਜੁੜੇ ਹੋ TV 84 ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 646 ਬੇਰੁਜ਼ਗਾਰ PTI ਅਧਿਆਪਕ ਜੋ ਕਿ 14 ਅਕਤੂਬਰ ਤੋਂ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਹੋਏ ਹਾਂ। ਅੱਜ ਸਾਨੂੰ 28 ਦਿਨ ਹੋ ਗਏ ਟੈਂਕੀ ਤੇ ਬੈਠਿਆਂ ਨੂੰ। ਕਾਂਗਰਸ ਸਰਕਾਰ ਵੱਲੋਂ ਕੋਈ ਵੀ ਸਾਡੀ ਸਾਰ ਨਹੀਂ ਲਈ ਗਈ ਕਿ ਉੱਥੇ 3 ਅਧਿਆਪਕ ਜੋ PTI ਯੂਨੀਅਨ ਦੇ ਨੇ ਉਹ ਪਾਣੀ ਵਾਲੀ ਟੈਂਕੀ ਤੇ ਬੈਠੇ ਹੋਏ ਨੇ। ਚੰਨੀ ਸਰਕਾਰ ਜੀ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਆਇਆ ਸਾਡੇ ਕੋਲ। ਅਸੀਂ ਬੇਨਤੀ ਕਰਦੇ ਹਾਂ, ਜੋ ਸਾਡੀਆਂ ਪੋਸਟਾਂ 646 ਪੋਸਟਾਂ 11 ਸਾਲ ਹੋ ਗਏ ਆਈਆਂ ਸਨ, ਉਹਨਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ। ਉਹ ਐਵੇਂ ਜ਼ਿਕਰੀ ਲਟਕ ਰਹੀਆਂ ਨੇ ਤੇ 2011 ਦੀਆਂ ਇਹ ਪੋਸਟਾਂ ਨੇ ਤੇ ਉਸ ਤੋਂ ਬਾਅਦ ਕੋਈ ਵੀ ਫਿਜ਼ੀਕਲ ਐਜੂਕੇਸ਼ਨ ਦੀ ਪੋਸਟ ਨਹੀਂ ਆਈ। ਇਸ ਕਰਕੇ ਚੰਨੀ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ 646 PTI ਅਧਿਆਪਕ ਦੀ ਜਲਦੀ ਤੋਂ ਜਲਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ ਤੇ ਜੋ ਅਸੀਂ 28 ਦਿਨਾਂ ਤੋਂ ਬੜੀ ਔਖ ਨਾਲ ਇੱਥੇ ਬੈਠੇ ਹੋਏ ਹਾਂ ਤੇ ਬਹੁਤ ਔਖੇ ਦਿਨ ਕੱਟ ਰਹੇ ਹਾਂ। ਇਸ ਕਰਕੇ ਚੰਨੀ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸਾਡੀ ਸਾਰ ਲਈ ਜਾਵੇ ਤੇ ਸਾਡੀ ਮੈਰਿਟ ਸੂਚੀ ਜਾਰੀ ਕੀਤੀ ਜਾਵੇ। ਧੰਨਵਾਦ।